ਅੱਛਾ ਯਾਰ, ਭੁੱਖ ਤੇ ਗਰੀਬੀ, ਇਹਦੇ ਅਸਬਾਬ ਕੀ ਨੇ, ਇਹਦੇ ਅਸਰਾਤ ਕੀ ਨੇ, ਇਹਦਾ ਹੱਲ ਕੀ ਹੈ? ਜਿਸਮਾਨੀ ਤਕਲੀਫ ਦੇ ਨਾਲ ਨਾਲ ਤੁਹਾਡੀਆਂ ਖੁਸ਼ੀਆਂ ਨੂੰ ਖ਼ਤਮ ਕਰ ਦਿੰਦੀ ਆ, ਇੱਜ਼ਤ ਤੇ ਨਫਸ ਨੂੰ ਮਜਰੂਹ ਕਰਦੀ ਆ, ਤੁਹਾਡੇ ਅਰਮਾਨਾਂ ਦੇ ਉੱਤੇ ਪਾਣੀ ਫੇਰ ਦਿੰਦੀ ਹੈ। ਇਸ ਸ਼ੈ ਦਾ ਨਾਂ ਗਰੀਬੀ ਹੁੰਦਾ। ਅੱਛਾ, ਇਹ ਅਸਬਾਬੇ ਆਉਂਦੀ ਕਿਉਂ ਆ? ਤਾਲੀਮ ਦੀ ਕਮੀ, ਬੇਰੁਜ਼ਗਾਰੀ, ਵਸਾਇਲ ਦੀ ਸਹੀ ਵੰਡ ਨਾ ਹੋਣਾ, ਹਕੂਮਤੀ ਪਾਲਿਸੀਆਂ ਤੇ ਕੁਦਰਤੀ ਆਫਾਤ ਦਾ ਆ ਜਾਣਾ, ਇਹਨਾਂ ਪੰਜਾਂ ਚਾਰਾਂ ਸ਼ਕਲਾਂ ਦੇ ਵਿੱਚ ਗਰੀਬੀ ਆਉਂਦੀ ਤੁਹਾਡੇ ਕੋਲ। ਇਹਦੇ ਅਸਰਾਤ ਕੀ ਹੁੰਦੇ ਨੇ? ਇਹਦੇ ਅਸਰਾਤ ਹੁੰਦੇ ਨੇ, ਇਹ ਤੁਹਾਨੂੰ ਜਿਸਮਾਨੀ ਤੌਰ ਉੱਤੇ, ਜ਼ਿਹਨੀ ਤੌਰ ਉੱਤੇ ਕਮਜ਼ੋਰ ਕਰ ਦਿੰਦੀ ਹੈ। ਤੁਹਾਨੂੰ ਬਿਮਾਰੀਆਂ ਲੱਗਣ ਲੱਗ ਪੈਂਦੀਆਂ ਨੇ। ਤੁਹਾਡੇ ਕੋਲ ਗਰੀਬੀ ਹੁੰਦੀ ਹੈ, ਬਿਮਾਰੀਆਂ ਲੱਗਦੀਆਂ ਨੇ, ਦਵਾਈਆਂ ਜੋਗੇ ਪੈਸੇ ਨਹੀਂ ਹੁੰਦੇ, ਤੁਸੀਂ ਹੋਰ ਉਲਝ ਜਾਂਦੇ ਜੇ। ਦੂਸਰਾ ਚੀਜ਼ ਹੈ, ਇੱਕ ਤਾਲੀਮ ਤੋਂ ਤੁਹਾਨੂੰ ਦੂਰ ਰੱਖਦੀ, ਮਹਿਰੂਮ ਕਰ ਦਿੰਦੀ ਹੈ। ਤੁਹਾਡੇ ਕੋਲ ਨਾ ਪੈਸੇ ਹੋਣਗੇ, ਨਾ ਤੁਸੀਂ ਬੱਚੇ ਪੜ੍ਹਾਓਗੇ, ਸਕੂਲਾਂ ਦੀਆਂ ਫੀਸਾਂ ਨਹੀਂ ਦੇ ਸਕੋਗੇ। ਉਹਦੇ ਨਾਲ ਵੀ ਆਉਣ ਵਾਲੇ ਵਕਤ ਦੇ ਵਿੱਚ ਪੜ੍ਹਿਆ ਲਿਖਿਆ ਹੋਏਗਾ ਤਾਂ ਕਿਤੇ ਕੋਈ ਜੌਬ ਮਿਲੇਗੀ, ਕੋਈ ਫੈਕਟਰੀ ਵਾਲਾ ਰੱਖੇਗਾ, ਜਦੋਂ ਨਹੀਂ ਹੋਏਗਾ ਤਾਂ ਕੋਈ ਵੀ ਨਹੀਂ ਰੱਖੇਗਾ। ਤੀਸਰੀ ਗੱਲ, ਸਮਾਜੀ ਨਾ ਇਨਸਾਫੀ, ਤੇ ਚੌਥੀ ਗੱਲ, ਜੁਰਮ ਦੀ ਸ਼ਰ੍ਹਾ ਦੇ ਵਿੱਚ ਇਜ਼ਾਫਾ ਹੁੰਦਾ ਹੈ ਇਹਦੇ ਨਾਲ। ਇਹਦਾ ਹੱਲ ਕੀ ਆ? ਇਹ ਰਲ ਮਿਲ ਕੇ ਸਾਨੂੰ ਸੋਚਣਾ ਚਾਹੀਦਾ। ਤਾਲੀਮ ਤੇ ਹੁਨਰਮੰਦੀ ਦੀ ਫਰਾਹਮੀ। ਬੱਚਿਆਂ ਨੂੰ ਤਾਲੀਮ ਦਿਓ, ਤਾਲੀਮ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਕਿਸੇ ਹੁਨਰ ਦੇ ਵਿੱਚ ਪਾ ਦਿਓ ਤਾਂ ਕਿ ਉਹ ਹੁਨਰ ਸਿੱਖ ਜਾਣ। ਵਸਾਇਲ ਦੀ ਮੁਨਸਫਾਨਾ ਤਕਸੀਮ ਨਹੀਂ ਹੁੰਦੀ, ਤਕਸੀਮ ਉਹਦੀ ਮੁਨਸਫਾਨਾ ਹੋਣ ਲੱਗ ਪਵੇ ਤਾਂ ਗਰੀਬੀ ਖਤਮ ਹੋਣ ਲੱਗ ਪੈਂਦੀ ਹੈ। ਮੁਆਸ਼ਰਤੀ ਭਲਾਈ ਦੇ ਮਨਸੂਬੇ, ਇਹ ਵੀ ਅਗਰ ਹੋਣ, ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ। ਸਾਫ਼ ਪਾਣੀ ਅਗਰ ਤੁਹਾਡੇ ਮਹੱਲੇ ਦੇ ਵਿੱਚ ਫਿਲਟਰ ਲੱਗ ਜਾਂਦਾ ਤਾਂ ਉਹਦੇ ਨਾਲ ਤੁਹਾਨੂੰ ਸਾਫ਼ ਪਾਣੀ ਮਿਲੇਗਾ, ਬਿਮਾਰੀਆਂ ਤੋਂ ਬਚੋਗੇ। ਬਿਮਾਰੀਆਂ ਤੋਂ ਬਚੋਗੇ, ਦਵਾਈਆਂ ਨਹੀਂ ਲੈਣੀਆਂ ਪੈਣਗੀਆਂ, ਉਹੀ ਪੈਸੇ ਤੁਸੀਂ ਆਪਦੇ ਕਿਸੇ ਖਾਣ ਪੀਣ 'ਚ ਲਾ ਲਓਗੇ। ਅੱਛਾ, ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਸਾਰੀਆਂ ਜ਼ਿੰਮੇਵਾਰੀਆਂ ਹਕੂਮਤ ਦੀਆਂ ਨਹੀਂ, ਬਲਕਿ ਹਰ ਬੰਦੇ ਨੂੰ ਆਪਦਾ ਫਰਜ਼ ਨਿਭਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਭੁੱਖ ਤੇ ਗਰੀਬੀ ਤੋਂ ਬਚ ਸਕੀਏ।